ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 5 ਫਰਵਰੀ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਹੈ ਉਹ ਮੰਗਤਿਆਂ ਦੇ ਬਾਰੇ। ਹਾਂਜੀ, ਪਾਕਿਸਤਾਨ ਦੇ ਵਿੱਚ ਮੰਗਤਿਆਂ ਦੇ ਖਿਲਾਫ ਜ਼ਮੀਨ ਤੰਗ ਕਰ ਦਿੱਤੀ ਗਈ। ਕਾਨੂੰਨ ਇਹੋ ਜਿਹਾ ਬਣਾ ਦਿੱਤਾ ਗਿਆ ਹੈ ਕਿ ਇੰਜ ਲੱਗਦਾ ਵੀ ਮੰਗਣਾ ਨਹੀਂ ਬਲਕਿ ਕਤਲ ਕਰਨਾ ਹੈ। ਮਤਲਬ ਕਿ ਜਿਹਨੇ ਮੰਗ ਲਿਆ ਹੈ ਇੰਜ ਹੀ ਲੱਗਦਾ ਵੀ ਉਹਨੇ ਕਤਲ ਕਰ ਛੱਡਿਆ। ਖਬਰ ਇਹ ਹੈ ਜਨਾਬੇ ਵਾਲਾ ਕਿ ਜਿਹੜਾ ਬੰਦਾ ਵੀ ਹੁਣ ਮੰਗਦਾ ਫੜਿਆ ਜਾਏਗਾ ਉਹਨੂੰ 10 ਸਾਲ ਕੈਦ ਦਿੱਤੀ ਜਾਏਗੀ। ਹਾਂਜੀ, ਸੈਨੇਟ ਦੀ ਕਾਇਮਾ ਕਮੇਟੀ ਦਾਖਲਾ ਨੇ ਕਾਨੂੰਨ ਮਨਜ਼ੂਰ ਕਰ ਲਿਆ ਹੈ ਕਿ ਜਿਹੜੀ ਮੰਗਣ ਦੀ ਭੀਖ ਮੰਗਣ ਦੀ ਜਿਹੜੀ ਸਜ਼ਾ ਹੈ ਉਹ ਹੁਣ 10 ਸਾਲ ਹੋਏਗੀ। ਭੱਲੇ ਬਈ ਸ਼ੇਰ ਬੱਗਿਓ, ਕਮਾਲ ਹੀ ਕਰ ਗਏ ਹੋ। ਚਲੋ ਕੁਛ 6 ਮਹੀਨੇ ਦੇ ਲਓ, 3 ਮਹੀਨੇ ਦੇ ਲਓ, ਜ਼ਿਆਦਾ ਤੋਂ ਜ਼ਿਆਦਾ 3, ਮੇਰਾ ਤਾਂ ਖਿਆਲ 3 ਮਹੀਨੇ ਵੀ ਬਹੁਤ ਹੈ, ਲੇਕਿਨ ਚਲੋ 6 ਮਹੀਨੇ ਦੇ ਲਓ। ਉਹਨਾਂ 10 ਸਾਲ ਕਰ ਛੱਡੀ। ਅੱਛਾ, ਹੁਣ ਸਾਡੀ ਸਮਝ ਤੋਂ ਇਹ ਨਹੀਂ ਆਉਂਦਾ ਕਿ ਜਿਨ੍ਹਾਂ ਮੁਲਕ ਲੁੱਟਿਆ, ਅਰਬਾਂ ਰੁਪਈਏ ਦੀ ਚੋਰੀ ਕੀਤੀ, ਉਹਨਾਂ ਨੂੰ ਤਾਂ ਅਸੀਂ ਵਜ਼ੀਰ ਆਜ਼ਮ ਬਣਾ ਛੱਡਿਆ। ਸਾਡੇ ਚੌਧਰੀ ਨਿਜ਼ਾਮੁਦੀਨ ਨੇ ਕਿਸੇ ਨੂੰ ਸਦਰ ਬਣਾ ਦਿੱਤਾ, ਕਿਸੇ ਨੂੰ ਵਜ਼ੀਰ ਆਜ਼ਮ ਬਣਾ ਦਿੱਤਾ, ਕਿਸੇ ਨੂੰ ਵਜ਼ੀਰ ਖਾਰਜਾ ਬਣਾ ਦਿੱਤਾ, ਅਤੇ ਕਿਸੇ ਨੂੰ ਵਜ਼ੀਰ ਦਿਫਾ ਬਣਾ ਦਿੱਤਾ, ਅਤੇ ਕਿਸੇ ਨੂੰ ਵਜ਼ੀਰ ਦਾਖਲਾ ਬਣਾ ਦਿੱਤਾ। ਅਤੇ ਮੰਗਣ ਵਾਲਾ ਬੰਦਾ ਜਿਹੜਾ ਇਹਦੇ ਵਿੱਚ ਹੁਣ ਮੈਂ ਮੰਨਦਾ ਕਿ ਬੜੇ ਸਾਰੇ ਝੂਠੇ ਵੀ ਮੰਗਣ ਵਾਲੇ ਹੋਣਗੇ, ਲੇਕਿਨ ਕੋਈ ਗਰੀਬ ਸੱਚਾ ਵੀ ਹੋਏਗਾ ਜਿਹੜਾ ਵਾਕਈ ਮਾੜਾ ਹੋਏਗਾ, ਜਿਹੜਾ ਭੁੱਖ ਨਾਲ ਮਰਨ ਡਿਆ ਹੋਏਗਾ। ਹੁਣ ਅਗਰ ਉਹ ਮੰਗਦਾ ਫੜਿਆ ਗਿਆ ਅਤੇ ਤੁਹਾਡਾ ਕੀ, ਤੁਸੀਂ ਉਹਨੂੰ ਪੇਸ਼ਾਵਰ ਫਕੀਰ ਡਿਕਲੇਅਰ ਕਰਕੇ 10 ਸਾਲ ਹੀ ਅੰਦਰ ਸੁੱਟ ਦਿਓ ਪੈਸੇ ਮੰਗਣ ਵਾਸਤੇ। ਪੁਲਿਸ ਇਹੀ ਕਰੇਗੀ ਨਾ। ਪਹਿਲੇ ਹੀ ਜੋ ਕਾਨੂੰਨ ਇਨਸਾਫ ਦਾ ਹਾਲ ਹੈ ਪਾਕਿਸਤਾਨ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਅਤੇ ਉਸ ਤੋਂ ਬਾਅਦ ਜੋ ਕੁਝ ਹੋਏਗਾ ਪਾਕਿਸਤਾਨ 'ਚ ਤੁਹਾਨੂੰ ਪਤਾ ਹੀ ਹੈ। ਇਸ ਕਾਨੂੰਨ ਦਾ ਜਿੱਡਾ ਗਲਤ ਇਸਤੇਮਾਲ ਹੋਏਗਾ। ਵੇਖੋ, ਸਜ਼ਾਵਾਂ ਜਿਹੜੀਆਂ ਸਖਤ ਨੇ ਨਾ ਉਹ ਤਗੜੇ ਨੂੰ ਤਾਂ ਕਦੀ ਲੱਭਣੀਆਂ ਨਹੀਂ। ਤੁਸੀਂ ਵੀ ਕਈ ਵਾਰੀ, ਸਾਡੀ ਆਵਾਮ ਜਿਹੜੀ ਹੈ ਉਹ ਜਜ਼ਬਾਤੀ ਹੈ, ਜਦੋਂ ਇਹੋ ਜਿਹੇ ਕਾਨੂੰਨ ਬਣਦੇ ਨੇ ਤਾਂ ਬੜੇ ਰਾਜ਼ੀ ਹੁੰਦੇ ਨੇ, ਆਹੋ ਜੀ ਆਓ ਦਿਓ ਸਜ਼ਾ ਇਹਨਾਂ ਨੂੰ। ਮੰਗਤਿਆਂ ਤੋਂ ਅਸੀਂ ਬੜੇ ਤੰਗ ਹਾਂ। ਪੇਸ਼ਾਵਰ ਮੰਗਤੇ ਨੇ। ਪੇਸ਼ਾਵਰ ਮੰਗਤਿਆਂ ਨੂੰ ਹੈਂਡਲ ਕਰਨ ਦਾ ਕੋਈ ਹੋਰ ਤਰੀਕਾ ਵੀ ਹੋ ਸਕਦਾ ਹੈ। ਜਦੋਂ ਤੁਸੀਂ ਇਹੋ ਜਿਹੇ ਕਾਨੂੰਨ ਬਣਾਓਗੇ ਅਤੇ ਏਡੀਆਂ ਸਖਤ ਸਜ਼ਾਵਾਂ ਦਿਓਗੇ ਜਿਵੇਂ ਪੀਕਾ ਐਕਟ ਬਣਾਇਆ ਹੈ, ਅਤੇ ਉਹ ਜਾਂ ਤਾਂ ਕਾਨੂੰਨ ਦੇ ਮੁਤਾਬਕ ਇਸਤੇਮਾਲ ਹੋਣਾ ਹੋਵੇ ਨਾ ਕਾਨੂੰਨ ਨੇ, ਫਿਰ ਤਾਂ ਬੜੀ ਚੰਗੀ ਗੱਲ ਹੈ। ਤੁਸੀਂ ਸਮਝ ਰਹੇ ਹੋ ਨਾ। ਮੰਗਤਿਆਂ ਦਾ ਹੀ ਅਗਰ ਤੁਸੀਂ ਕਾਨੂੰਨ ਬਣਾਉਂਦੇ ਹੋ ਔਰ ਵਾਕਈ ਮੈਰਿਟ 'ਤੇ ਇਹੋ ਜਿਹੇ ਮੰਗਤੇ ਜਿਹੜੇ ਪੇਸ਼ਾਵਰ ਮੰਗਤੇ ਹੋਣ, ਉਹਨਾਂ ਦੇ ਖਿਲਾਫ ਅਗਰ ਇਹ ਇਸਤੇਮਾਲ ਹੋਣਾ ਹੋਵੇ ਤਾਂ ਚਲੋ ਫਿਰ ਤਾਂ ਸਮਝ ਆਉਂਦੀ ਹੈ। ਪਰ ਸਾਨੂੰ ਪਤਾ ਹੈ ਵੀ ਹਰ ਸਖਤ ਕਾਨੂੰਨ ਜਿਹੜਾ ਉਹ ਮਾੜੇ 'ਤੇ ਇਸਤੇਮਾਲ ਹੋਣਾ ਹੈ, ਤਗੜੇ 'ਤੇ ਨਹੀਂ ਹੋਣਾ। ਜਿਹੜਾ ਪੇਸ਼ਾਵਰ ਗੈਂਗ ਹੋਣਾ ਨਾ, ਉਹਦੇ ਪਿੱਛੇ ਤਾਂ ਲੋਕ ਹੀ ਹੋਣੇ ਨੇ। ਜਿਸ ਤਰ੍ਹਾਂ ਪਿਛਲੇ ਦਿਨਾਂ ਤੁਹਾਨੂੰ ਇੱਕ ਜ਼ਫਰੀ ਨਾਂ ਦਾ DSP ਸੀ, ਜਿਹਦੇ ਪਤਾ ਨਹੀਂ ਕਿੰਨੇ ਕੁ ਘਰ ਸਨ, ਪਤਾ ਨਹੀਂ 45 ਵਾਰੀ ਪੁਲਿਸ ਦੇ ਵਿੱਚੋਂ ਡਿਸਮਿਸ ਹੋਇਆ ਸੀ। ਉਹਦੇ 'ਤੇ ਇਲਜ਼ਾਮ ਨੇ ਕਿ ਉਹ ਖੁਦ ਡਰੱਗ ਸਪਲਾਈ ਕਰਦਾ ਹੈ, ਡਰੱਗ ਵੇਚਦਾ ਹੈ, ਮੀਨ ਕਿ ਹੀਰੋਇਨ, ਕੋਕੇਨ ਵਗੈਰਾ ਦੇ ਇਲਜ਼ਾਮਾਤ ਨੇ ਉਹਦੇ 'ਤੇ। ਔਰ ਉਹਨੂੰ ਹੀ ਲਾਹੌਰ ਪੁਲਿਸ ਨੇ ਜਿਹੜੀ ਮਨਸ਼ਿਆਤ ਦੇ ਇੰਸਦਾਦ ਦਾ ਜਿਹੜਾ ਇਦਾਰਾ ਬਣਾਇਆ ਜਾਂ ਵਿੰਗ ਬਣਾਇਆ ਲਾਹੌਰ ਪੁਲਿਸ ਨੇ, ਉਸੇ ਬੰਦੇ ਨੂੰ ਜਿਹਨੂੰ ਖੁਦ ਲੋਕ ਮਨਸ਼ਿਆਤ ਫਰੋਸ਼ ਕਹਿੰਦੇ ਨੇ, ਜਾਂ ਉੱਤੇ ਇਲਜ਼ਾਮਾਤ ਨੇ ਜਾਂ ਪਰਚੇ ਹੋਏ ਨੇ, ਜਾਂ ਉਹਨੂੰ ਡਿਸਮਿਸ ਕੀਤਾ ਗਿਆ ਪਤਾ ਨਹੀਂ 45 ਵਾਰੀ, ਉਸ ਬੰਦੇ ਨੂੰ ਇੰਚਾਰਜ ਲਾਇਆ ਉਹਦਾ। ਇੱਥੇ ਵੀ ਜਿਹੜੇ ਪੇਸ਼ਾਵਰ ਬਕਾਰੀ ਨੇ ਉਹਨਾਂ ਤੋਂ ਕਿਸੇ DIG ਨੂੰ, ਕਿਸੇ IG ਨੂੰ, ਕਿਸੇ SP ਨੂੰ ਪੈਸੇ ਦੇ ਕੇ ਉਹਨਾਂ 'ਤੇ ਆਪਣੀ ਵੈਸੇ ਮੰਥਲੀ ਤੈਅ ਕਰ ਲੈਣੀ ਅਤੇ ਕੰਮ ਚੱਲਦਾ ਰਹਿਣਾ। ਅਤੇ ਆਮ ਫਕੀਰ ਕੋ ਫੜਿਆ ਜਾਣਾ ਅਤੇ ਉਹਨੂੰ 10 ਸਾਲਾਂ ਲਈ ਤੁਸੀਂ ਟੰਗ ਦੇਣਾ। ਅੱਛਾ, ਹੁਣ ਤੁਸੀਂ ਕਹੋਗੇ ਵੀ ਆਮ ਫਕੀਰ ਨੂੰ ਕਿਉਂ ਟੰਗਣਾ? ਇੱਕ ਤਾਂ ਉਹਦੇ ਕੋਲ ਕੋਈ ਪੈਸੇ ਪੂਸੇ ਮੰਗਣਗੇ, ਨਹੀਂ ਦੇਗਾ ਅਤੇ ਤਦ। ਦੂਜਾ, ਤੁਹਾਨੂੰ ਪਤਾ ਨੰਬਰ ਵੀ ਸ਼ੋਅ ਕਰਾਉਣੇ ਹੁੰਦੇ ਨੇ ਵੀ ਇਹ ਨਵਾਂ ਕਾਨੂੰਨ ਬਣਿਆ, ਇਹਦੇ 'ਤੇ ਅਸੀਂ ਅਮਲਦਾਰੀ ਕੀਤੀ, ਵੇਖੋ ਅਸੀਂ ਇੰਨੇ ਬੰਦੇ ਟੰਗ ਦਿੱਤੇ ਨੇ। ਇੱਥੇ ਕਿਹੜਾ ਪੁੱਛਣ ਵਾਲਾ? ਜੇਲ੍ਹਾਂ ਦੇ ਵਿੱਚ ਮੈਂ ਜੇਲ੍ਹ 'ਚ ਰਹਿ ਕੇ ਵੇਖਿਆ, ਉੱਥੇ ਕੋਈ ਗਰੀਬ ਹੈ, ਮਸਕੀਨ ਹੈ, ਉਹਦੀ ਤਾਂ ਜੇਲ੍ਹ ਵੀ ਭੈੜੀ ਹੈ ਵਿਚਾਰੇ ਦੀ, ਉਹਨੂੰ ਕਿਹੜਾ ਕੋਈ ਪੁੱਛਣ ਵਾਲਾ? ਉਹਨੂੰ ਕਾਲ ਕੋਠਰੀ 'ਚ ਪਾ ਦੇਣਗੇ। ਅਤੇ ਹੁਣ ਸੋਚੋ, ਜਿਹੜਾ ਮਜਬੂਰੀ 'ਚ ਮੰਗਦਾ ਸੀ ਉਹ ਕਿਹੜੇ ਪਾਸੇ ਜਾਏਗਾ? ਉਹ ਅਗਰ ਵਾਕਈ ਮਜਬੂਰ ਹੈ, ਔਰ ਉਹ ਮੈਂ ਤੁਹਾਨੂੰ ਪਹਿਲੇ ਵੀ ਕਹਿ ਰਿਹਾ ਕਿ ਮੈਂ ਪੇਸ਼ਾਵਰ ਫਕੀਰਾਂ ਦੇ ਮੰਗਣ ਦੇ ਹੱਕ 'ਚ ਨਹੀਂ। ਬਣਾਓ 20 ਸਾਲ ਦਾ ਕਾਨੂੰਨ ਬਣਾ ਲਓ ਭਾਵੇਂ, ਪਰ ਮਸਲਾ ਇੱਥੇ ਇਹ ਹੈ ਕਿ ਉਹਨਾਂ ਦੇ ਖਿਲਾਫ ਤੇ ਕਾਨੂੰਨ ਇਸਤੇਮਾਲ ਹੀ ਨਹੀਂ ਹੋਣਾ। ਇਸਤੇਮਾਲ ਤੇ ਮਾੜੇ ਦੇ, ਜਾਂ ਪਿੰਡਾਂ ਦੇ ਵਿੱਚ ਜਿਹੜਾ ਕੋਈ ਕਿਸੇ ਨਾਲ ਦੁਸ਼ਮਣੀ ਹੋਏਗੀ, ਕੋਈ ਚੌਧਰੀ ਪੈਸੇ ਦੇ ਕੇ ਉਹਨੂੰ ਮੰਗਣ ਦੇ ਜੁਰਮ ਦੇ ਵਿੱਚ ਅੰਦਰ ਕਰਾ ਦਿਆ ਕਰੇਗਾ, ਕਿਉਂਕਿ 10 ਸਾਲ ਦੀ ਸਜ਼ਾ ਹੈ। ਕਾਨੂੰਨ ਤਾਂ ਇੱਥੇ ਅਬਿਊਜ਼ ਹੁੰਦਾ। ਇੱਥੇ ਇਮਰਾਨ ਖਾਨ ਵਰਗੇ ਬੰਦੇ ਦੇ ਉੱਤੇ ਅਗਰ ਦਹਿਸ਼ਤਗਰਦੀ ਦੇ ਪਰਚੇ ਦੇ ਸਕਦੇ ਨੇ, ਜਾਂ ਅਸੀਂ ਮੁਲਕ ਤੋਂ ਬਾਹਰ ਬੈਠੇ ਪਿੱਛੇ ਸਾਨੂੰ ਦਹਿਸ਼ਤਗਰਦ ਬਣਾ ਦਿੰਦੇ ਨੇ, ਬਾਗੀ ਤੇ ਗੱਦਾਰ ਬਣਾ ਦਿੰਦੇ ਨੇ। ਅਰਸ਼ਦ ਸ਼ਰੀਫ ਸ਼ਹੀਦ ਵਰਗੇ ਬੰਦੇ ਨੂੰ ਗੱਦਾਰ ਔਰ ਬਾਗੀ ਬਣਾ ਦਿੱਤਾ ਇਸ ਮੁਲਕ ਦੇ ਵਿੱਚ। ਅਤੇ ਇੱਥੇ ਤਾਂ ਕਾਨੂੰਨ ਤਗੜੇ ਦਾ 27ਵੀਂ 100 ਹੈ, ਅਤੇ ਜਿੱਧਰ ਨੂੰ ਦਿਲ ਕਰਦਾ ਉਹ ਠੋਕੀ ਆਉਂਦਾ ਹੈ। ਅਤੇ ਇਹ ਮੇਰੇ ਲਈ ਤਾਂ ਬੜੀ ਪਰੇਸ਼ਾਨੀ ਦੀ ਗੱਲ ਹੈ ਕਿ ਇਹ ਜੋ ਕੁਝ ਇਹਨਾਂ ਨੇ ਜਿਹੋ ਜਿਹੇ ਕਾਨੂੰਨ ਬਣਾ ਰਹੇ ਨੇ। ਬਹਰਹਾਲ ਇਹ ਹੁਣ ਸਾਨੂੰ ਸਮਝ ਤੋਂ ਬਾਹਰ ਹੈ। ਅਗਲੀ ਖਬਰ ਸੁਣ ਲਓ। ਸਦਰ ਆਸਿਫ ਅਲੀ ਜ਼ਰਦਾਰੀ 4 ਤੋਂ 8 ਫਰਵਰੀ ਤੱਕ ਦੌਰਾ ਚੀਨ ਲਈ ਆਪਣੇ ਵਫਦ ਹਮਰਾ ਇਸਲਾਮਾਬਾਦ ਤੋਂ ਰਵਾਨਾ ਹੋ ਗਏ ਨੇ। ਨਾਇਬ ਵਜ਼ੀਰ ਆਜ਼ਮ, ਵਜ਼ੀਰ ਖਾਰਜਾ ਇਸਾਕ ਡਾਰ, ਵਜ਼ੀਰ ਦਾਖਲਾ ਮੋਹਸਨ ਨਕਵੀ ਵੀ ਨਾਲ ਨੇ। ਪਤਾ ਨਹੀਂ ਮੰਗਣ ਗਏ ਨੇ ਕਿ ਕੀ ਕਿਤੇ ਚਾਈਨਾ ਆਪਣਾ ਅੱਗੋਂ ਚਾਈਨਾ ਵਾਲੇ ਫੜ ਕੇ 10 ਸਾਲ ਸਜ਼ਾ ਨਾ ਦੇ ਦੇਣ, ਆਖਣ ਜਿਹੜਾ ਤੁਹਾਡਾ ਕਾਨੂੰਨ ਹੈ ਉਹੀ ਤੁਹਾਡੇ 'ਤੇ ਲਾ ਦੇਣਾ।
ਤੇ ਇਹ ਕਾਨੂੰਨ ਜਿਹੜਾ ਮਿਹਰਬਾਨੀ ਕਰਕੇ ਅੰਗਰੇਜ਼ੀ 'ਚ ਟਰਾਂਸਲੇਟ ਨਾ ਕਰਿਓ, ਬਲਕਿ ਕਿਤੇ ਦੂਸਰੇ ਮੁਲਕਾਂ 'ਚ ਜਾਓ ਤਾਂ ਤੁਹਾਡੇ ਕਾਨੂੰਨ ਤੇ ਤੁਹਾਨੂੰ ਸਜ਼ਾ ਦੇ ਦੇਣ। ਇਹ ਵੀ ਹੁਣ ਮੰਗਤਿਆਂ ਦਾ ਜਿਹੜਾ ਇੰਟਰਨੈਸ਼ਨਲ ਗਰੁੱਪ ਹੈ, ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪਿਆ, ਕੀ ਇਹਨਾਂ ਦਾ ਉੱਥੇ, ਕੀ ਇਹਨਾਂ ਦਾ ਹਿਸਾਬ ਕਿਤਾਬ। ਅੱਛਾ ਜੀ, ਅਗਲੀ ਗੱਲ ਸੁਣ ਲਓ। ਜਿਹੜਾ ਮੁੰਨਾ ਮੁਨੀਬ ਹੈ, ਨਿੱਕਾ ਬੱਚਾ, ਜਿਹੜਾ ਤੁਹਾਨੂੰ ਪਤਾ ਹੈ ਬੱਚਾ ਜਮੂਰਾ ਹੈ ਜਿਹੜਾ ਇਸਟੈਬਲਿਸ਼ਮੈਂਟ ਦਾ ਅੱਜ ਕੱਲ੍ਹ, ਉਹ ਆਂਦਾ ਹੈ ਵੀ ਮਹਿੰਗਾਈ ਦੀ ਸ਼ਰ੍ਹਾ 9 ਸਾਲ ਦੀ ਕਮ ਤਰੀਨ ਸ਼ਰ੍ਹਾ 'ਤੇ ਆ ਗਈ। 9 ਸਾਲਾਂ 'ਚ ਸਭ ਤੋਂ ਘੱਟ ਮਹਿੰਗਾਈ ਹੋ ਗਈ। ਜ਼ਰਾ ਦੱਸਿਓ ਬਈ, ਮੈਨੂੰ ਪਤਾ ਹੈ ਬਹੁਤ ਸਾਰੇ ਬੰਦੇ ਤੇ ਪਾਕਿਸਤਾਨ 'ਚ ਮੇਰਾ ਵੀਲਾਗ ਵੇਖ ਹੀ ਨਹੀਂ ਸਕਦੇ, ਪਰ ਜਿਹੜੇ ਵੇਖ ਸਕਦੇ ਨੇ ਉਹ ਜ਼ਰਾ ਮੈਨੂੰ ਦੱਸਿਓ ਜ਼ਰੂਰ ਥੱਲੇ ਕਮੈਂਟ ਕਰਕੇ ਵੀ ਵਾਕਈ 9 ਸਾਲਾਂ 'ਚ ਘੱਟ ਤੋਂ ਘੱਟ ਮਹਿੰਗਾਈ ਹੈ। ਮਤਲਬ 9 ਸਾਲ ਪਹਿਲੇ ਜਿੰਨੀਆਂ ਸ਼ੈਵਾਂ ਮਹਿੰਗੀਆਂ ਸਨ, ਅੱਜ ਉਸ ਤੋਂ ਬਹੁਤ ਘੱਟ ਹੋ ਗਈਆਂ ਨੇ। ਦੱਸਿਓ ਜ਼ਰੂਰ ਜ਼ਰਾ। ਨਾਲ ਉਹ ਆਂਦੇ ਨੇ ਕਿ ਇਹ ਜ਼ਾਹਿਰ ਹੈ ਇਹਦਾ ਸਿਹਰਾ ਉਹ ਜਨਰਲ ਸਾਹਿਬ ਨੂੰ ਹੀ ਦਿੰਦੇ ਨੇ, ਆਸਿਮ ਮੁਨੀਰ ਸਾਹਿਬ ਨੂੰ, ਕਿਉਂਕਿ ਬਾਕੀ ਸਾਰੇ ਤੁਹਾਨੂੰ ਪਤਾ ਐਵੇਂ ਹੀ ਉਹ ਜਿਹੜੇ ਤੁਹਾਨੂੰ ਪਤਾ ਵੰਗਾਰ 'ਤੇ ਲਿਆਏ ਹੋਏ ਨੇ ਨਾ, ਬਸ ਐਵੇਂ ਹੀ ਜਿਵੇਂ ਪੁਰਾਣਾ ਸਾਈਕਲ ਪਾਸੇ 'ਤੇ ਖਿਲਾਰਿਆ ਹੁੰਦਾ, ਉਹੋ ਜਿਹਾ ਕੰਮ ਹੈ ਬਾਕੀਆਂ ਦਾ। ਅੱਛਾ, ਹੁਣ ਇੱਥੇ ਮਾਮਲਾ ਹੈ ਕੀ ਹੈ, ਤੁਹਾਨੂੰ ਅਗਲੀ ਖਬਰ ਦਿਨੇ ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ। ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਖਾਦ ਜਿਹੜੀ ਹੈ ਜ਼ਰਈ ਪੈਦਾਵਾਰ 'ਚ, ਉਹ ਯੂਰੀਆ ਹੈ। ਖਾਦ ਵੈਸੇ ਹੀ ਆਮ ਹੁੰਦੀ ਹੈ, ਔਰ ਖਾਦ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਯੂਰੀਆ ਵਿਕਦੀ ਹੈ। ਯੂਰੀਆ ਦੀ ਹੁਣ ਜ਼ਮੀਨਾਂ ਉਨੀਆਂ ਹੀ ਨੇ, ਕੋਈ ਚਲੋ ਠੀਕ ਹੈ ਸੁਸਾਇਟੀਆਂ ਵਗੈਰਾ ਬਣੀਆਂ ਨੇ, ਪਰ ਉਹ ਐਡੀ ਵੱਡੀ ਤਾਦਾਦ 'ਚ ਤਾਂ ਨਹੀਂ ਬਣੀਆਂ। ਜ਼ਮੀਨਾਂ ਉਨੀਆਂ ਹੀ ਨੇ, ਉਹੋ ਜਿਹੀ ਫਸਲ ਕਾਸ਼ ਕਰਨੀ ਹੈ ਕਿਸਾਨ ਨੇ ਵਿਚਾਰੇ ਨੇ, ਇੱਕ ਨਹੀਂ ਕਰੇਗਾ ਤਾਂ ਦੂਜੀ ਕਰੇਗਾ, ਯੂਰੀਆ ਤਾਂ ਪਾਉਣਾ ਹੀ ਪਾਉਣਾ ਹੈ। ਲੇਕਿਨ ਪਾਕਿਸਤਾਨ ਦੇ ਵਿੱਚ 27% ਕਮੀ ਹੋਈ ਹੈ ਯੂਰੀਆ ਦੀ ਖਪਤ 'ਚ। ਕਿੰਨੀ? 27%। ਹੁਣ ਜਿਸ ਵੇਲੇ ਇਕਨੋਮਿਕਸ ਦਾ ਬੁਨਿਆਦੀ ਅਸੂਲ ਹੈ ਡਿਮਾਂਡ ਐਂਡ ਸਪਲਾਈ, ਡਿਮਾਂਡ ਬਹੁਤੀ ਹੋਏਗੀ, ਸਪਲਾਈ ਘਟੇਗੀ, ਅਤੇ ਉਹਦੇ ਨਾਲ ਪ੍ਰਾਈਸ ਜਿਹੜੀ ਹੈ ਉਹ ਇਨਕਰੀਜ਼ ਹੋ ਜਾਏਗੀ। ਅਗਰ ਡਿਮਾਂਡ ਬਹੁਤੀ ਹੈ, ਸਪਲਾਈ ਘੱਟ ਹੈ, ਤਾਂ ਕੀਮਤ ਉਸ ਸ਼ਾਇਦ ਹੀ ਵੱਧ ਜਾਏਗੀ। ਅਗਰ ਡਿਮਾਂਡ ਹੀ ਘੱਟ ਹੈ, ਸਪਲਾਈ ਬਹੁਤੀ ਹੈ, ਤਾਂ ਕੀਮਤ ਘੱਟ ਕਰਨੀ ਪਏਗੀ। ਸਮਝਦੇ ਹੋ ਨਾ? ਜਦੋਂ ਸੀਜ਼ਨ ਆਉਂਦਾ ਤੁਹਾਨੂੰ ਪਤਾ ਹੈ, ਅਤੇ ਜਿਹੜਾ ਕੋਈ ਫਰੂਟ ਹੁੰਦਾ, ਸਬਜ਼ੀ ਹੁੰਦੀ, ਕਿਉਂਕਿ ਉਹਦੀ ਸਪਲਾਈ ਵਾਫਰ ਹੁੰਦੀ ਹੈ। ਲੋਕ ਜਿਹੜੇ ਨੇ ਉਹ ਹੁਣ ਜਿਹੜੇ ਮਾਲਟੇ ਨੇ ਉਹਨੇ ਕੀ ਖਾ ਸਕਦੇ ਨੇ, ਤਾਂ ਮਾਲਟਿਆਂ ਦੇ ਸੀਜ਼ਨ 'ਚ ਮਾਲਟੇ ਦੀ ਕੀਮਤ ਘੱਟ ਹੁੰਦੀ। ਜਿਵੇਂ ਜਿਵੇਂ ਸੀਜ਼ਨ ਮੁੱਕਦਾ ਜਾਂਦਾ ਹੈ, ਮਾਲਟੇ ਘਟਦੇ ਜਾਂਦੇ ਨੇ, ਮਾਲਟਿਆਂ ਦੀ ਕੀਮਤ ਵੱਧਦੀ ਜਾਂਦੀ। ਆਮ ਸ਼ਹਿਰੀ ਨੂੰ ਸਮਝਾ ਰਿਹਾ, ਕਿਉਂਕਿ ਮਾਰਕੀਟ 'ਚ ਮਾਲਟੇ ਘੱਟ ਆ ਰਹੇ ਨੇ, ਖਾਣ ਵਾਲੇ ਉਨੇ ਹੀ ਨੇ, ਅਤੇ ਉਹਨਾਂ ਦੀ ਕੀਮਤ ਉੱਤੇ ਚਲੀ ਜਾਂਦੀ। ਹੁਣ ਇਹ ਖਾਦ ਜਦੋਂ 27% ਲੋਕ ਘੱਟ ਇਸਤੇਮਾਲ ਕਰ ਰਹੇ ਨੇ, ਇਹਦਾ ਮਤਲਬ ਹੈ ਕਿ ਜੋ ਕੁਝ ਤੁਸੀਂ ਕਣਕ ਦੇ ਨਾਲ ਕੀਤਾ, ਜੋ ਕੁਝ ਕਿਸਾਨ ਨਾਲ ਕੀਤਾ, ਲੋਕਾਂ ਦੀ ਹੁਣ ਕਪੈਸਿਟੀ, ਇਹ ਸਿਰਫ ਖਾਦ ਦੀ ਇੱਕ ਗੱਲ ਦੱਸੀ ਹੈ, ਬਾਕੀ ਸ਼ਾਮਾਂ 'ਚ ਵੀ ਇਹੀ ਹਾਲ ਹੈ ਲੋਕਾਂ ਦਾ। ਲੋਕਾਂ ਕੋਲ ਪੈਸੇ ਹੀ ਨਹੀਂ ਕਿ ਉਹ ਰੱਜ ਕੇ ਰੋਟੀ ਵੀ ਖਾ ਸਕਣ। ਜਿਸ ਵੇਲੇ ਲੋਕੀ ਸ਼ੈਵਾਂ ਘੱਟ ਖਰੀਦਣਗੇ ਅਤੇ ਉਹ ਪਲਾਂਟ, ਫੈਕਟਰੀਆਂ, ਸਪਲਾਈ ਚੇਨ ਉਹ ਤਾਂ ਉਨੀ ਬਣੀ ਹੋਈ ਹੈ ਨਾ। ਜਿਸ ਵੇਲੇ ਡਿਮਾਂਡ ਅੱਗੋਂ ਘੱਟ ਜਾਏਗੀ ਗੁਰਬਤ ਦੀ ਵਜ੍ਹਾ ਤੋਂ, ਸਪਲਾਈ ਉਨੀ ਹੋਏਗੀ, ਅਤੇ ਕੀਮਤ ਕੀ ਕਰੇਗੀ? ਥੋੜ੍ਹੀ ਬਹੁਤ ਉੱਤੇ ਥੱਲੇ ਹੋਏਗੀ। ਇਹਨੂੰ ਡੀਫਲੇਸ਼ਨ ਕਹਿੰਦੇ ਨੇ। ਇਹ ਤੁਸੀਂ ਮਹਿੰਗਾਈ ਨਹੀਂ ਘੱਟ ਕਰ ਰਹੇ, ਲੋਕਾਂ 'ਚ ਸਖ਼ਤ ਮੁੱਕ ਗਈ ਹੈ ਸ਼ੈਵਾਂ ਖਰੀਦਣ ਦੀ। ਲੇਕਿਨ ਇਹਨਾਂ ਕਿਉਂਕਿ ਮਾਰਨਾ ਝੂਠ ਹੈ 24 ਘੰਟੇ, ਤੇ ਇਹਨਾਂ ਨੇ ਉਹੀ ਗੱਲ ਦੱਸਣੀ ਜਿਹੜੀ ਇਹਨਾਂ ਦਾ ਦਿਲ ਕਰਦਾ ਹੈ। ਅੱਛਾ ਜੀ, ਅੱਗੋਂ ਨਿੱਕਾ ਦੱਸਦਾ ਜਮੂਰਾ ਮੁਨੀਬ ਫਾਰੂਕ ਕਿ ਵਜ਼ੀਰ ਆਜ਼ਮ ਸਭ ਤੋਂ ਜ਼ਿਆਦਾ ਮੋਹਸਨ ਨਕਵੀ ਦੇ ਕੰਮ ਤੋਂ ਖੁਸ਼ ਨੇ। ਨਹੀਂ, ਇਸ ਤਰ੍ਹਾਂ ਨਹੀਂ, ਉਲਟੀ ਗੱਲ ਕਰੋ। ਮੋਹਸਨ ਨਕਵੀ ਵਜ਼ੀਰ ਆਜ਼ਮ ਦੇ ਕੰਮ ਤੋਂ ਖੁਸ਼ ਹੈ। ਬੌਸ ਤੇ ਮੋਹਸਨ ਨਕਵੀ ਹੈ, ਤੁਹਾਨੂੰ ਤਾਂ ਉਹਨਾਂ ਐਵੇਂ ਹੀ ਨਾਲ ਰੱਖਿਆ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੈ। ਇੱਕ ਖਾਤੂਨ ਨੇ, ਇਹਨਾਂ ਨੇ ਲਾਹੌਰੋਂ ਇੱਕ ਪੈਗਾਮ ਦਿੱਤਾ ਹੈ, ਅਤੇ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਸਭ ਦੀ ਮਾਂ ਆ ਗਈ ਹੈ। ਮਰੀਮ ਨਵਾਜ਼ ਸਾਹਿਬਾ ਬੜੀਆਂ ਮਸ਼ਹੂਰ ਨੇ। ਉਹ ਅਲੱਗ ਗੱਲ ਹੈ ਕਿ ਨਜ਼ਮ ਉਹਨਾਂ ਆਪ ਸੁਣੀ ਸੀ, ਬੱਚੀ ਨੇ ਸੁਣਾਈ ਸੀ। ਕਸ਼ਮੀਰ ਦੇ ਇੱਕ ਬੱਚੇ ਨੇ ਉੱਤੇ ਗਾਣਾ ਬਣਾ ਦਿੱਤਾ, ਅਤੇ ਅੱਜ ਉਹਨੂੰ ਚੁੱਕ ਲਿਆ ਕਸ਼ਮੀਰ ਦੇ ਵਿੱਚੋਂ। ਬੱਲੇ ਹੋ ਸ਼ੇਰ ਬੱਗੇ ਹੋ। ਮਤਲਬ ਹੁਣ ਬਾਜੀ ਮਰੀਮ ਨਾ ਹੋਈ, ਮੇਰਾ ਮਤਲਬ ਹੈ ਕਿ ਕੋਈ ਸਾਡੇ ਸਾਰਿਆਂ ਦੀ ਪੜਨਾਨੀ ਹੋ ਗਈ ਵੀ, ਮੇਰਾ ਮਤਲਬ ਬੜੀ ਕੋਈ ਬਹੁਤ ਮੋਤਬਰ ਸ਼ਖਸੀਅਤ ਨੇ ਵੀ, ਅਗਰ ਉਹਨਾਂ ਦੇ ਉੱਤੇ ਉਹਨਾਂ ਦੀ ਆਪਣੀ ਪਸੰਦ ਦੇ ਜਿਹੜੇ ਅਲਫਾਜ਼ ਨੇ, ਜਿਹੜੇ ਉਹਨਾਂ ਆਪ ਸੁਣੇ, ਉੱਤੇ ਗਾਣਾ ਬਣ ਜਾਏਗਾ, ਅਤੇ ਉਹਨੂੰ ਚੁੱਕ ਲੈਣਾ ਬੰਦੇ ਨੂੰ। ਬਹਰਹਾਲ ਇਹ ਜੇ ਆਵਾਮ ਦੇ ਜਜ਼ਬਾਤ, ਇਹ ਆਵਾਮ ਸੋਚਦੀ ਹੈ। ਲੇਕਿਨ ਦੂਜੇ ਪਾਸੇ ਅਜ਼ਮਾ ਬੁਖਾਰੀ ਆਂਦੀ ਹੈ ਵੀ ਬਾਕੀ 3 ਸੂਬੇ ਵੀ ਬਾਜੀ ਮਰੀਮ ਤੋਂ ਇੰਨੇ ਕੁ ਰਾਜ਼ੀ ਨੇ ਵੀ ਉਹ ਦੁਆਵਾਂ ਕਰਦੇ ਨੇ ਵੀ ਬਾਜੀ ਮਰੀਮ ਕਿਤੇ ਸਾਡੇ ਕੋਲ ਹੋਵੇ। ਚਲੋ ਜੀ, ਚੰਗੀ ਗੱਲ ਹੈ। ਅਗਲੀ ਖਬਰ ਹੈ ਜੀ, ਓਵਰਸੀਜ਼ ਪਾਕਿਸਤਾਨੀ ਮੁਲਕ ਦਾ ਨਾਂ ਰੌਸ਼ਨ ਕਰ ਰਹੇ ਨੇ। ਓਵਰਸੀਜ਼ ਪਾਕਿਸਤਾਨੀਆਂ ਦੀਆਂ ਕਾਵਿਸ਼ਾਂ ਨੂੰ ਸਲਾਮ ਕਰਦੇ ਹਾਂ ਜੀ। ਉਹੀ ਓਵਰਸੀਜ਼ ਜਿਨ੍ਹਾਂ ਦੇ ਪਾਸਪੋਰਟ ਕੈਂਸਲ ਕਰਦੇ ਹੋ, ਜਿਨ੍ਹਾਂ ਦੇ ਸ਼ਨਾਖਤੀ ਕਾਰਡ ਕੈਂਸਲ ਕਰਦੇ ਹੋ, ਜਿਨ੍ਹਾਂ ਨੂੰ ਇੰਤਸ਼ਾਰੀ ਟੋਲਾ ਆਖਦੇ ਹੋ, ਜਿਨ੍ਹਾਂ ਨੂੰ ਆਂਦੇ ਹੋ ਇੱਥੇ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਦੱਬਣ ਆਉਂਦੇ ਨੇ, ਜਿਨ੍ਹਾਂ ਨੂੰ ਆਂਦੇ ਇਹਨਾਂ ਦਾ ਮੁਲਕ ਨਾਲ ਕੋਈ ਲੈਣ ਦੇਣ ਨਹੀਂ, ਰਹਿੰਦੇ ਉੱਥੇ ਨੇ, ਸਿਆਸਤ ਵੀ ਉੱਥੇ ਕਰਨ, ਪਤਾ ਨਹੀਂ ਕੀ ਕੁਝ ਆਖਦੇ ਹੋ ਉਹਨਾਂ ਨੂੰ। ਹੁਣ ਆਂਦੇ ਨੇ ਉਹਨਾਂ ਨੂੰ ਸਲਾਮ ਪੇਸ਼ ਕਰਦੇ। ਕਿਉਂ? ਕਿਉਂਕਿ ਜਰਨੈਲੀ ਸਾਫੀ ਜਿਵੇਂ ਰੱਖੇ ਨੇ ਨਾ, ਇਵੇਂ ਇਹਨਾਂ ਨੇ ਕੁਝ, ਮੈਂ ਤੁਹਾਨੂੰ ਤਸਵੀਰ ਵਿਖਾਉਣਾ ਇਹਦੇ 'ਚ, ਇਹ ਚਿਹਰੇ ਵੇਖੋ ਬਹੁਤ ਸਾਰੇ। ਇਹ ਵਿਚਾਰੇ ਉਹ ਦਿਹਾੜੀਦਾਰ ਨੇ ਜਿਹੜੇ ਜਦੋਂ ਵੀ ਕੋਈ ਵੀ ਹਕੂਮਤ ਆਉਂਦੀ ਹੈ ਇਹਨਾਂ ਨੇ ਫੋਟੋ ਖਿਚਵਾਉਣੀ। ਅੱਛਾ, ਫੋਟੋ ਖਿਚਵਾਉਣ ਵਾਲਾ ਪਾਕਿਸਤਾਨ 'ਚ ਵੀ ਕੰਮ ਬੜਾ ਭੈੜਾ ਹੈ ਬਈ। ਇਹ ਜਿਹਨੂੰ ਇਹਦੀ ਲੱਤ ਹੈ, ਹੀਰੋਇਨ ਕਿਹੜੀ ਸ਼ੈ ਹੈ,
ਉਹਦਾ ਨਾ ਕੋਈ ਨਜ਼ਰੀਆ ਹੈ, ਨਾ ਕੋਈ ਲੈਣ ਹੈ, ਨਾ ਦੇਣ ਹੈ। ਉਹਨੇ ਬਸ ਪਿੰਡ ਵਾਲਿਆਂ ਨੂੰ ਤੇ ਦੂਜਿਆਂ ਨੂੰ ਦੱਸਣਾ ਹੈ ਵੀ ਇਹ ਵੇਖੋ ਮੈਂ ਫਲਾਣੇ ਤਗੜੇ ਬੰਦੇ ਨੂੰ ਜਾਣਦਾ ਜੇ, ਉਹਨੇ ਬੂਥਾ ਕੱਢ ਕੇ ਤਸਵੀਰ ਲਾਉਣੀ ਹੈ ਨਾਲ, ਤਾਂ ਸਾਰਿਆਂ ਨੂੰ ਘੱਲਣੀ ਹੈ, ਵੇਖੋ ਸ਼ਹਿਬਾਜ਼ ਗਿੱਲ ਆਪਣੀ ਜੇਬ 'ਚ ਨਾਲ ਫਿਰਨ ਡਿਆ, ਵੇਖੋ ਮੈਂ ਨਾਲ ਖਲੋਤਾ ਹਾਂ, ਇਹ ਵੇਖੋ ਜਨਾਬ ਫਲਾਣਾ ਬੰਦਾ ਜਿਹੜਾ ਹੈ ਆਪਣੀ ਜੇਬ 'ਚ ਆਪਣੇ ਨਾਲ ਫਿਰਦਾ, ਤਾਂ ਲੱਗੀ ਬੜਾ ਆਪਣਾ। ਅੱਛਾ, ਫਿਰ ਕਈ ਜੱਫੀ ਪਾ ਕੇ ਤਸਵੀਰ ਖਿਚਾਉਣਗੇ, ਕਈ ਹੱਥ ਫੜ ਕੇ ਤਸਵੀਰ ਖਿਚਾਉਣਾ ਦੇ, ਨਹੀਂ ਜੀ ਹੱਥ ਫੜ ਕੇ ਤਸਵੀਰ ਖਿਚਾਓ। ਇਹ ਜਿਹੜਾ ਹੱਥ ਫੜ ਕੇ ਤਸਵੀਰ, ਉਹਦੇ 'ਚ ਕੁਰਬਤ ਮਹਿਸੂਸ ਹੁੰਦੀ ਹੈ। ਅੱਛਾ, ਕਈ ਬੜੇ ਬੜੇ ਬੰਦੇ ਜਿਹੜੇ ਨੇ ਨਾ, ਉਹਨਾਂ ਦੇ ਕੋਲ ਹੋਰ ਮਾਮਲਾ ਹੁੰਦਾ, ਉਹ ਆਉਂਦੇ ਨੇ ਜੀ ਇਹ ਮੇਰਾ ਬੱਚਾ ਹੈ ਤੁਸੀਂ ਚੁੱਕੋ। ਮਤਲਬ ਕਈ ਲੋਕ ਤੇ ਜੈਨੂਅਨਲੀ ਤੁਹਾਡੇ ਨਾਲ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਉਲਫਤ ਕਰਦੇ ਨੇ, ਉਹਨਾਂ ਦੀ ਮੈਂ ਗੱਲ ਨਹੀਂ ਕਰਨ ਡਿਆ, ਉਹਨਾਂ ਦੇ ਤੇ ਜੈਨੂਅਨ ਨੇ, ਨਜ਼ਰੀਆਤੀ ਨੇ, ਜਾਂ ਕੋਈ ਮਾਸੂਮ ਹੈ, ਸਾਦਾ ਬੰਦਾ ਹੈ। ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਵੀ ਕਈ ਇਹੋ ਜਿਹੇ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਵੀ ਪਤਾ ਹੁੰਦਾ ਹੈ ਵੀ ਉਹਨਾਂ ਕਿਸੇ ਕੋਲੋਂ ਮਾਲ ਖਾਧਾ ਹੈ ਜਾਂ ਖਾਣਾ ਹੈ, ਜਾਂ ਫਰਾਡੀਏ ਨੇ, ਜਾਂ ਲੋਕਾਂ ਦੇ ਪੈਸੇ ਖਾਂਦੇ ਨੇ, ਜਾਂ ਲੋਕਾਂ ਨੂੰ ਆਉਂਦੇ ਨੇ ਮੈਂ ਫਲਾਨਾ ਬੰਦਾ ਹੱਥ 'ਚ ਹੈ ਕਹਿ ਕੇ ਕੰਮ ਕਰਾ ਲਾਂਗੇ ਉਹਦੇ ਕੋਲੋਂ। ਉਹ ਤੁਹਾਨੂੰ ਇੱਥੋਂ ਤੱਕ ਚਲੇ ਜਾਂਦੇ ਨੇ ਵੀ ਇਹ ਜੀ ਮੇਰਾ ਬੱਚਾ ਚੁੱਕੋ। ਅੱਛਾ, ਹੁਣ ਤੁਸੀਂ ਸੋਚੋਗੇ ਬੱਚਾ ਚੁੱਕਣ ਨਾਲ ਕੀ ਹੋਏਗਾ? ਉਸ ਤੋਂ ਬਾਅਦ ਜਨਾਬ ਜਦੋਂ ਤਸਵੀਰ ਭੇਜੇਗਾ ਨਾ, ਉਹ ਕਹੇਗਾ ਤਲਕ ਹੀ ਬੜਾ ਆਪਣਾ, ਇਹ ਘਰ ਆਏ ਸਨ ਅਤੇ ਮੇਰੇ ਤਾਂ ਬੱਚਿਆਂ ਨਾਲ ਬੜਾ ਪਿਆਰ ਕਰਦੇ ਨੇ, ਬੜਾ ਜ਼ਿਆਦਾ ਤਲਕ ਹੈ, ਭਾਈ ਹੈ ਆਪਣਾ, ਬਸ ਕੰਮ ਕਰਵਾ ਲਾਂਗੇ ਜਿਹੜਾ ਵੀ ਕਹੋਗੇ। ਇਹ ਮੈਂ ਤਾਂ ਆਪਣਾ ਨਾਮ ਮਿਸਾਲ ਦੇ ਤੌਰ 'ਤੇ ਕਹਿ ਰਿਹਾ, ਮੈਂ ਹਰ ਬੰਦਾ, ਉਹ ਭਾਵੇਂ ਕੋਈ ਅਸਿਸਟੈਂਟ ਜਿੱਥੇ ਜਿਹਦਾ ਵਾਹ ਚੱਲੇ, ਉਹ ਭਾਵੇਂ ਅਸਿਸਟੈਂਟ ਕਮਿਸ਼ਨਰ ਉਹਦੇ ਹੱਥੇ ਚੜ੍ਹ ਜਾਏ, ਉਹਦੇ ਹੱਥੇ SHO ਚੜ੍ਹ ਜਾਏ, ਉਹਦੇ ਹੱਥੇ ਕਮਿਸ਼ਨਰ ਚੜ੍ਹ ਜਾਏ, ਉਹਦੇ ਹੱਥੇ ਵਜ਼ੀਰ ਚੜ੍ਹ ਜਾਏ, ਮਸ਼ੀਰ ਚੜ੍ਹ ਜਾਏ, ਜਿਹੜਾ ਚੜ੍ਹ ਜਾਏ। ਉਹ ਜਿਵੇਂ ਮਤਲਬ ਉਸਤਰਾ ਹੁੰਦਾ ਹੈ ਨਾ ਨਾਈ ਦੇ ਹੱਥ 'ਚ, ਵੀ ਉਹਨੇ ਮੁੰਨ ਕੇ ਰੱਖ ਦੇਣਾ, ਜਿਹੜੀ ਸ਼ਾਇਦ ਚੜ੍ਹ ਜਾਏ ਉਹਨੇ ਕੰਮ ਸਿੱਧਾ ਕਰ ਦੇਣਾ। ਅਤੇ ਇਹ ਜਿਹੜੀ ਫੋਟੋ ਦੀ ਬਿਮਾਰੀ ਹੈ, ਇਹ ਵੀ ਬੜੀ ਖਤਰਨਾਕ ਹੈ। ਇਹਦੇ ਅੱਗੇ ਨਾ ਕੋਈ ਜ਼ਮੀਰ ਹੈ, ਨਾ ਕੋਈ ਕਾਨੂੰਨ ਹੈ, ਨਾ ਇਨਸਾਫ ਹੈ, ਨਾ ਸ਼ਰਮ ਹੈ, ਨਾ ਹਿਆ, ਕੋਈ ਸ਼ੈ ਨਹੀਂ। ਮੈਂ ਜਿਹੜੇ ਤੁਹਾਨੂੰ ਦੁਬਾਰਾ ਕਹਿਣ ਡਿਆ, ਜਿਵੇਂ ਫਕੀਰਾਂ 'ਤੇ ਮੈਂ ਗੱਲ ਕੀਤੀ ਹੈ ਨਾ, ਇੱਕ ਤਾਂ ਵਿਚਾਰੇ ਕੋਈ ਮਜਬੂਰੀ 'ਚ ਨੇ ਫਕੀਰ, ਮੈਂ ਆਦੀ ਮੁਜਰਮਾਂ ਦੀ ਗੱਲ ਕਰਦਾ। ਇਸ ਤਰ੍ਹਾਂ ਮੈਂ ਹਰ ਤਸਵੀਰ ਲੈਣ ਵਾਲੇ ਨੂੰ ਨਹੀਂ ਕਹਿੰਦਾ, ਸਾਡੀਆਂ ਮਾਵਾਂ ਨੇ, ਭੈਣਾਂ ਨੇ, ਬੱਚੀਆਂ ਨੇ, ਸਾਡੇ ਬਜ਼ੁਰਗ ਨੇ, ਸਾਡੇ ਦੋਸਤ ਨੇ, ਸਾਡੇ ਪਾਰਟੀ ਦੇ ਵਰਕਰ ਨੇ, ਜਿਹੜੇ ਪਿਆਰ ਉਲਫਤ ਦੇ ਵਿੱਚ ਤਸਵੀਰ ਲੈਣਾ ਚਾਹੁੰਦੇ ਨੇ, ਜਿਨ੍ਹਾਂ ਉਹ ਤਸਵੀਰ ਕਿਤੇ ਵੇਚਣੀ ਨਹੀਂ, ਉਹਨਾਂ ਦੀ ਵੈਸੇ ਹੀ ਲਗਾਓ ਹੈ। ਜਾਂ ਇਹ ਸਿਰਫ ਮੇਰੀ ਗੱਲ ਨਹੀਂ, ਕਿਸੇ ਦੇ ਨਾਲ ਵੀ ਤਸਵੀਰ, ਲੇਕਿਨ ਵਿੱਚ ਤੁਹਾਨੂੰ ਇਹ ਕੋਈ ਭਾਵੇਂ 5-10% ਹੀ ਹੁੰਦੇ ਨੇ, ਲੇਕਿਨ ਇਹੋ ਜਿਹੇ ਵੀ ਫਨਕਾਰ ਹੁੰਦੇ ਨੇ ਜਿਨ੍ਹਾਂ ਨੇ ਇਹ ਕੰਮ ਕਰਨਾ ਹੁੰਦਾ ਹੈ। ਇਹ ਹੁਣ ਜਿਹੜੇ ਵਜ਼ੀਰ ਆਜ਼ਮ ਹਾਊਸ 'ਚ ਵੀ ਬੰਦੇ ਬੈਠੇ ਨੇ, ਹੋ ਸਕਦਾ ਇਹਨਾਂ 'ਚ ਵੀ ਇਹੋ ਜਿਹੇ ਬੰਦੇ ਹੋਣ, ਤੁਸੀਂ ਗੌਰ ਨਾਲ ਸ਼ਕਲਾਂ ਵੇਖੋ ਤੁਹਾਨੂੰ ਸਮਝ ਆ ਜਾਏਗੀ। ਇਹਨਾਂ ਦਾ ਮਕਸਦ ਸਾਰੀ ਜ਼ਿੰਦਗੀ, ਇਹਨਾਂ 'ਚ ਹੁਣ ਇੱਕ ਸਾਹਿਬ ਬੈਠੇ ਨੇ ਜਿਹੜੇ ਬੜੀ ਲੱਤ ਚੁੱਕ ਕੇ ਤੇ ਆਪਣਾ ਢੂੰਗਾ ਪੰਜਾਬੀ 'ਚ ਜਿਹੜਾ ਨਾ ਉਹ ਬੱਟ ਨੂੰ ਆਖਦੇ ਨੇ, ਕੋਈ ਭੈੜਾ ਲਫ਼ਜ਼ ਨਹੀਂ ਹੈ, ਮੈਂ ਉਹਨਾਂ ਨੂੰ ਗਾਲ ਨਾ ਸਮਝ ਲੈਣਾ। ਇੱਕ ਤਾਂ ਉਰਦੂ ਦਾ, ਅੰਗਰੇਜ਼ੀ ਦਾ ਇੰਨਾ ਕਬਜ਼ਾ ਹੈ ਪਾਕਿਸਤਾਨ 'ਚ, ਇੰਨਾ ਸਾਨੂੰ ਆਊਟਕਾਸਟ ਕਰ ਛੱਡਿਆ ਪੰਜਾਬੀ ਬੋਲਣ ਵਾਲਿਆਂ ਨੂੰ, ਕਿ ਤੁਸੀਂ ਆਪਣੀ ਪੰਜਾਬੀ ਦਾ ਲਫ਼ਜ਼ ਬੋਲੋ, ਅਤੇ ਜੇ ਉਹਨਾਂ ਦੀ ਜ਼ੁਬਾਨ 'ਚੋਂ ਲਫ਼ਜ਼ ਗਾਲੀ ਹੈ ਨਾ, ਤਾਂ ਉਹ ਤੁਹਾਨੂੰ ਤੁੰਨ ਕੇ ਰੱਖ ਦੇਣਗੇ। ਇਹ ਨਹੀਂ ਸਮਝਦੇ ਕਿ ਇਹਨਾਂ ਦੀ ਜ਼ੁਬਾਨ ਹੈ। ਮਤਲਬ ਹੁਣ ਯੂਨੀਵਰਸਿਟੀਆਂ ਦੇ ਨਾਂ ਇਹੋ ਜਿਹੇ ਨੇ, ਹੁਣ ਸਵੀਡਨ ਦੀ ਇੱਕ ਯੂਨੀਵਰਸਿਟੀ ਹੈ, ਉਹਦਾ ਨਾਂ ਤੁਹਾਡੇ ਸਾਹਮਣੇ ਲੈ ਨਹੀਂ ਸਕਦਾ ਮੈਂ ਇੱਥੇ, ਕਿਉਂਕਿ ਉਹ ਸਾਡੀ ਜ਼ੁਬਾਨ 'ਚ ਗਾਲ ਹੈ। ਪਰ ਹੁਣ ਸਵੀਡਨ ਵਾਲਿਆਂ ਦੀ ਯੂਨੀਵਰਸਿਟੀ ਜਾ ਕੇ ਬੰਦ ਕਰ ਦੇਣੀ ਜੇ, ਉਹ ਕਿਉਂਕਿ ਤਗੜੇ ਨੇ, ਤਗੜੇ ਦਾ 27ਵੀਂ 100 ਹੈ, ਉਹਨਾਂ ਦੀ ਯੂਨੀਵਰਸਿਟੀ ਨਹੀਂ ਤੁਸੀਂ ਬੰਦ ਕਰ ਸਕਦੇ, ਨਾ ਉਹਦੇ ਖਿਲਾਫ ਅੱਜ ਤੱਕ ਕਿਸੇ ਨੇ ਗੱਲ ਕੀਤੀ ਹੈ। ਹਾਲਾਂਕਿ ਉਹਦਾ ਨਾਂ ਐਡਾ ਮਾਯੂਬ ਹੈ, ਨਾ ਮੈਂ ਉਰਦੂ ਬੋਲਣ ਵਾਲੇ ਦੇ ਸਾਹਮਣੇ ਲੈ ਸਕਦਾ ਅਤੇ ਨਾ ਪੰਜਾਬੀ ਦੇ ਸਾਹਮਣੇ ਲੈ ਸਕਦਾ, ਸਿੱਧੀ ਗਾਲ ਹੈ। ਲੇਕਿਨ ਕਿਉਂਕਿ ਉਹਨਾਂ ਦੀ ਜ਼ੁਬਾਨ 'ਚ ਤਾਂ ਉਹ ਗਾਲ ਨਹੀਂ ਹੈ ਨਾ, ਉਹਨਾਂ ਨਾਂ ਰੱਖਿਆ ਹੈ। ਅਤੇ ਇਹ ਸਾਡੇ ਜਿਹੜਾ ਪੰਜਾਬੀ ਦੇ ਨਾਲ ਇਹ ਬੜਾ ਹੀ ਧੱਕਾ ਕੀਤਾ ਗਿਆ ਹੈ। ਲੇਕਿਨ ਚਲੋ ਇਹਦੇ 'ਤੇ ਕਿਸੇ ਵੇਲੇ ਫਿਰ ਗੱਲ ਕਰਾਂਗੇ। ਲੇਕਿਨ ਮੈਂ ਇਹ ਆਖਣ ਡਿਆ ਵੀ ਇੱਕ ਹਿਸਾਬ ਇਹਦੇ 'ਚ ਮੈਂ ਵੀ ਜਾਣਨਾ ਵੀ ਸਾਡੀ ਹਕੂਮਤ ਸੀ ਉਸ ਵੇਲੇ ਵੀ ਫਿਰਦੇ ਸਨ, ਫੌਜੀਆਂ ਨਾਲ ਉਹਨਾਂ ਦੇ ਤਲਕਾਤ ਬੜੇ ਨੇ, ਅਤੇ ਉਹ ਫੌਜੀ ਭਾਈ ਜਿਹੜੇ ਸਾਡੇ ਨਾਲ ਹੁੰਦੇ ਸਨ ਕੰਮ ਕਰਦੇ, ਉਹਨਾਂ ਦੇ ਥਰੂ ਅੰਦਰ ਵੜਦੇ ਸਨ। ਉਹ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੋਈ ਸਲਾਹ ਜੀ ਦਿੰਦੇ ਸਨ, ਕੀ ਵਜ੍ਹਾ ਸੀ, ਮੇਰਾ ਮਤਲਬ ਕਹਿਣ ਦਾ ਹੈ ਕਿ ਕੀ ਵਜ੍ਹਾ ਸੀ। ਅਤੇ ਉਹ ਵੀ ਬੜਾ ਜਨਾਬ ਢੂੰਗਾ ਚੁੱਕ ਕੇ ਉੱਥੇ ਤਸਵੀਰ ਖਿਚਵਾਉਂਦੇ, ਕਦੀ ਐਸ ਲੌਨ 'ਚ ਬੈਠੇ ਨੇ ਵਜ਼ੀਰ ਆਜ਼ਮ ਹਾਊਸ ਦੇ, ਕਦੀ ਉੱਥੇ ਬੈਠੇ ਨੇ, ਢੂੰਗਾ ਚੁੱਕ ਕੇ ਤਸਵੀਰ ਖਿਚਵਾਉਂਦੇ ਸਨ ਉਹ ਸਾਹਿਬ। ਹੁਣ ਮੈਨੂੰ ਇੱਥੇ ਬੈਠੇ ਵੀ ਨਜ਼ਰ ਆ ਰਹੇ ਨੇ। ਮਤਲਬ ਇਹ ਉਹ ਫਨਕਾਰ ਨੇ ਜਿੱਥੇ ਬਾਂਦਰ ਦਾ ਤਮਾਸ਼ਾ ਹੋਣਾ ਉੱਥੇ ਜਾ ਉਹਨਾਂ ਬਹਿਣਾ, ਮਤਲਬ ਤਮਾਸ਼ਬੀਨ ਨੇ ਉਹਨਾਂ ਹਰ ਥਾਂ 'ਤੇ ਬਹਿਣਾ। ਵਜ੍ਹਾ ਕੀ ਹੈ? ਉਹਨਾਂ ਲੋਕਾਂ ਨੂੰ ਦੱਸਣਾ ਗੱਲ ਹੀ ਬੜੀ ਆਪਣੀ। ਵੇਖੋ ਵਜ਼ੀਰ ਆਜ਼ਮ ਹਾਊਸ ਪਹੁੰਚੇ, ਬੜੀ ਆਪਣੀ ਅਪਰੋਚ ਹੈ, ਬੜੀ ਗੱਲ ਹੈ। ਉਹ ਸਿਰਫ ਇੱਕ ਫੇਕ ਜ਼ਿੰਦਗੀ ਜੀਂਦੇ ਨੇ। ਜ਼ਿੰਦਗੀ ਦੇ ਵਿੱਚ ਸੈਲਫ ਐਕਚੁਅਲਾਈਜੇਸ਼ਨ, ਸੈਲਫ ਸਟੀਮ ਹੈ, ਮਾਸਲੋਜ਼ ਦੀ ਜਿਹੜੀ ਹਾਇਰਾਰਕੀ ਆਫ ਨੀਡਸ ਨੇ, ਉਹਦੇ 'ਚ ਨੋ ਡਾਊਟ ਐਕਸਪਲੇਨਡ ਨੇ ਕਿ ਹਰ ਇਨਸਾਨ ਦੀ ਹੁੰਦੀ ਹੈ, ਮੇਰੀ ਵੀ ਹੋਏਗੀ, ਤੁਹਾਡੀ ਵੀ ਹੋਏਗੀ। ਲੇਕਿਨ ਇਹਨਾਂ ਨੇ ਸ਼ਾਇਦ ਜਾਂ ਤਾਂ ਜ਼ਿੰਦਗੀ ਦੇ ਵਿੱਚ ਕੋਈ ਹੋਰ ਸੈਟਿਸਫੈਕਸ਼ਨ ਨਹੀਂ ਹੈ, ਅਤੇ ਇਹ ਬਸ ਇਹ ਜਿਹੜਾ ਨਾ ਕਿ ਜੀ ਮੈਂ ਫਲਾਣੇ ਨੂੰ ਜਾਣਦਾ ਇਸ ਕੰਮ 'ਚ, ਇੰਨਾ ਕੁ ਅੱਗੇ ਨਿਕਲ ਜਾਂਦੇ ਨੇ ਕਿ ਫਿਰ ਇਹੋ ਜਿਹੀਆਂ ਹਰਕਤਾਂ ਵੀ ਕਰਦੇ ਨੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਬਹਰਹਾਲ ਅਗਰ ਇਹਨਾਂ 'ਚੋਂ ਕੋਈ ਜਾਣਦੇ ਹੋ ਕਿਸੇ ਨੂੰ, ਅਤੇ ਜਦੋਂ ਤੁਹਾਨੂੰ ਮਿਲਣ ਉਹਨਾਂ ਨੂੰ ਸ਼ਰਮ ਜ਼ਰੂਰ ਦਿਵਾਇਓ। ਉਹਨਾਂ ਨੂੰ ਕਹੋ ਤੁਹਾਨੂੰ ਸ਼ਰਮ ਨਾ ਆਈ ਜਿਹਨਾਂ 26 ਫਰਵਰੀ ਨੂੰ ਪਾਕਿਸਤਾਨੀਆਂ ਦਾ ਕਤਲ ਕੀਤਾ, ਉੱਥੇ ਸਿਰਫ ਬੂਥੇ ਕੱਢ ਕੇ ਗਏ ਹੋ ਤਸਵੀਰਾਂ ਲਵਾਉਣ ਵਾਸਤੇ, ਉੱਥੇ ਜਾ ਬੈਠੇ ਹੋ। ਹੈ ਥੋੜ੍ਹੇ ਢਾਈ ਟੋਟਰੂ ਨੇ, ਪਰ ਇਹ ਜਨਾਬ ਓਵਰਸੀਜ਼ ਦਾ ਵਫਦ ਬਣਾ ਕੇ ਤੇ ਉੱਥੇ ਪਤਾ ਨਹੀਂ ਕੀ ਗੱਲਾਂ ਕਰਨ ਡਏ ਨੇ। ਓਵਰਸੀਜ਼ ਛਿੱਤਰ ਨਾ ਮਾਰਨ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਜੋ ਕੁਝ ਪਾਕਿਸਤਾਨ ਨਾਲ ਕਰ ਚੜਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਮਾਂ ਦੀ ਹਕੂਮਤ ਦੀ ਹੈ।
ਇਹ ਹੀ ਉਹ ਜਿਹੜੀ ਖਬਰ ਸੀ ਮੈਂ ਤੁਹਾਨੂੰ ਅੱਗੇ ਦੱਸਿਆ ਜ਼ਈਮ ਲਗਾਰੀ ਸਾਹਿਬ ਨੂੰ ਚੁੱਕਿਆ ਕਿ ਮਰੀਮ ਸਾਹਿਬਾ ਦੇ ਖਿਲਾਫ ਉਹਨਾਂ ਖਬਰ ਦਿੱਤੀ ਸੀ ਕਿ ਲਾਹੌਰ ਦੀ 10 ਕਿਲੋਮੀਟਰ ਦੀ ਇੱਕ ਰਿੰਗ ਰੋਡ ਜਿਹੜੀ ਹੈ ਉਹਦੇ 'ਤੇ ਮਰੀਮ ਨਵਾਜ਼ ਨੇ 15 ਕਰੋੜ ਲਾ ਦਿੱਤਾ ਮੇਰੇ ਖਿਆਲ ਫੀ ਕਿਲੋਮੀਟਰ, ਸ਼ਾਇਦ ਇਹੋ ਜਿਹੀ ਖਬਰ ਸੀ ਕੋਈ। ਅਤੇ ਉਹ ਹੁਣ ਉਹਨੂੰ ਚੁੱਕ ਲਿਆ ਗਰੀਬ ਨੂੰ। ਅਤੇ ਦੂਸਰੇ ਪਾਸੇ ਇਹਨਾਂ ਨੇ ਸਾਊਦੀ ਅਰਬ ਦੇ ਕੋਲੋਂ 1 ਅਰਬ ਤੇ 20 ਕਰੋੜ ਡਾਲਰ ਦਾ ਉਧਾਰ ਤੇਲ ਲਿਆ ਅਤੇ ਨਾਲ ਉਹਨਾਂ ਨੂੰ ਰੈਕੋਡੈਕ ਦੇ ਜਿਹੜੇ ਨੇ ਉਹ ਦੇ ਛੜੇ ਨੇ ਬੜੇ ਮੋਟੀ ਤਾਦਾਦ ਦੇ ਵਿੱਚ ਜ਼ਖਾਇਰ। ਹੁਣ ਅੱਲਾ ਹੀ ਖੈਰ ਕਰੇ ਕਿਤੇ ਇਹਦੇ ਵਿੱਚੋਂ ਕਿਕਬੈਕਸ ਨਾ ਲੈ ਰਹੇ ਹੋਣੇ ਜਿਹੜੇ ਬੈਠੇ ਨੇ ਇਸ ਵੇਲੇ। ਉਹ ਮੇਰਾ ਮਤਲਬ ਹੈ ਕਿ ਉਹ ਰੈਕੋਡੈਕ ਦੇ ਜ਼ਖਾਇਰ ਵੇਚ ਕੇ ਇਹਦੇ ਵਿੱਚੋਂ ਕੋਈ ਕਿਕਬੈਕ ਨਾ ਲੈ ਰਹੇ ਹੋਣੇ, ਸਾਨੂੰ ਪਤਾ ਨਹੀਂ। ਬਹਰਹਾਲ ਇਹਨਾਂ ਦੇ ਕੋਲੋਂ ਇਸ ਤੋਂ ਬਗੈਰ ਇਹ ਕੰਮ ਕਰਦੇ ਕੋਈ ਨਹੀਂ, ਬਈਦ ਇਹਨਾਂ ਦੇ ਕੋਲੋਂ ਕੋਈ ਨਹੀਂ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਜਵੇਦ ਚੌਧਰੀ ਸਾਹਿਬ ਦੀ ਹੈ। ਜਵੇਦ ਚੌਧਰੀ ਸਾਹਿਬ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਆਪਣੇ ਜ਼ਮੀਰ ਨੂੰ ਉਹ ਤਕਲੀਫ ਨਹੀਂ ਦਿੰਦੇ। ਜੇਦਾ ਜੀ ਜਿਹੜੇ ਨਾ ਉਹ ਬਿਲਕੁਲ ਜ਼ਮੀਰ ਨੂੰ ਤਕਲੀਫ ਨਹੀਂ ਦਿੰਦੇ। ਜ਼ਮੀਰ ਉਹਨਾਂ ਦਾ ਜਿਹੜਾ ਨਾ ਸੁੱਤਾ ਹੈ ਬੜੀ ਦੇਰ ਦਾ, ਉੱਠ ਸਕਦਾ ਨਹੀਂ, ਲਾਗਰ ਹੈ ਥੋੜ੍ਹਾ ਜਿਹਾ, ਇਸ ਲਈ ਉਹ ਭਾਈ ਹੋਰੀ ਸੁੱਤੇ ਹੀ ਰਹਿਣ ਦਿੰਦੇ ਨੇ ਜ਼ਮੀਰ ਨੂੰ। ਲੇਕਿਨ ਉਸ ਸੁੱਤੇ ਜ਼ਮੀਰ ਨਾਲ ਵੀ ਜਵੇਦ ਚੌਧਰੀ ਸਾਹਿਬ ਕਹਿਣ ਦੇ ਵਿੱਚ ਵਿਚਾਰੇ ਮਜਬੂਰ ਹੋ ਗਏ ਨੇ ਕਿ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਜਿਹੜੀ ਹੈ, ਜ਼ਾਹਿਰ ਉਹ ਆਸਿਮ ਮੁਨੀਰ ਸਾਹਿਬ ਦਾ ਨਾਂ ਤਾਂ ਨਹੀਂ ਲੈ ਸਕਦੇ, ਉਹਨਾਂ ਨੇ 2 ਘੌਂਸਲੇ ਤੋੜਨ ਵਾਸਤੇ ਪੂਰੇ ਮਹਿਲ ਨੂੰ ਅੱਗ ਲਾ ਦਿੱਤੀ ਹੈ। ਮਤਲਬ ਕਿ ਉਹਨਾਂ ਨੇ ਜਿਹੜੀ ਸੁਪਰੀਮ ਕੋਰਟ ਹੈ ਉੱਤੇ ਵੀ ਕਬਜ਼ਾ ਕਰ ਲਿਆ ਅਤੇ ਹਾਈ ਕੋਰਟਾਂ 'ਤੇ ਵੀ ਕਬਜ਼ਾ ਕਰ ਲਿਆ ਅਤੇ ਤਬਾਹੀ ਕੱਢ ਦਿੱਤੀ। ਲੇਕਿਨ ਮੈਂ ਤੁਹਾਨੂੰ ਦੱਸਿਆ ਨਾ ਵੀ ਜ਼ਮੀਰ ਸੁੱਤਾ ਹੈ, ਫਿਰ ਸੁੱਤੇ ਬੰਦੇ ਕੋਲੋਂ ਪੂਰੀ ਗੱਲ ਤਾਂ ਨਹੀਂ ਹੁੰਦੀ, ਅੱਧੀ ਹੁੰਦੀ ਹੈ ਨਾ, ਭਾਵੇਂ ਜਾਗ ਵੀ ਜਾਏ ਥੋੜ੍ਹਾ ਜਿਹਾ। ਉਹਨਾਂ ਨਾਲ ਜੱਜਾਂ ਨੂੰ ਵੀ ਰਗੜ ਦਿੱਤਾ ਹੈ ਵੀ ਜੱਜ ਵੀ ਜਿਹੜੇ ਨੇ ਉਸ ਪੋਲੀਟੀਕਲ ਪਾਰਟੀਆਂ ਦੇ ਹਿੱਸੇਦਾਰ ਬਣੇ ਸਨ, ਇਸ ਲਈ ਉਹਨਾਂ ਨਾਲ ਇਹ ਤਾਂ ਹੋਣਾ ਸੀ। ਮੇਰਾ ਖਿਆਲ ਉਦਣ ਕਿਆਮਤ ਹੀ ਆ ਜਾਣੀ ਹੈ ਜਿੱਦਣ ਜੇਦਾ ਜੀ ਦਾ ਵੀ ਜ਼ਮੀਰ ਪੂਰਾ ਜਾਗਣਾ ਹੈ। ਅਤੇ ਚਲੋ ਜੇਦਾ ਜੀ, ਵੈਸੇ ਮੇਰਾ ਮਸ਼ਵਰਾ ਹੈ ਕਿ ਜ਼ਮੀਰ ਨੂੰ ਜਿਹੜਾ ਹੈ ਨਾ, ਉਹ ਜਿਹੜੀ ਤੁਸੀਂ ਦਵਾਈ ਵੇਚਦੇ ਹੋ ਨਾ, ਉਹ ਮਰਦਾਨੀ ਕੇ ਮਰਦਾਨਾ, ਉਹ ਮੇਰਾ ਹਾਲ ਆਪਣੇ ਜ਼ਮੀਰ ਨੂੰ ਵੀ ਥੋੜ੍ਹੀ ਜਿਹੀ ਖਵਾਓ। ਜੇ ਮੇਰਾ ਵੀਰ ਕਿਤੇ ਉਹ ਖੜਾ ਹੋ ਜਾਏ, ਕੋਈ ਕਦੀ ਇੱਕ ਵਾਰੀ ਜ਼ਿੰਦਗੀ 'ਚ ਗੱਲ ਕਰਦੇ ਹੋ ਚੰਗੀ, ਇੱਕ ਵਾਰੀ, ਚਲੋ ਬਹੁਤੀ ਵਾਰੀ ਨਹੀਂ ਤੇ ਕਦੀ ਇੱਕ ਵਾਰੀ। ਚਲੋ ਜੀ, ਖਬਰਾਂ ਹੋਰ ਵੀ ਸਨ ਪਰ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਅਤੇ ਰੱਬ ਰੱਖਾ।